इस धरती के उपर जिस तरीके दे नाल संगतां दे वल्लों प्रशादे दा दुੱਧ दा जां अनेकां प्रकार के लंगर लगाए जाते हैं, पर तुहाडे वल्लों किताबां दा लिटरेचर संगत दे विच वंडिया जाना की समझदे हो जी? इस स्थान के उपर जिथे लखां की गिणती दे विच लोग नतमस्तक होण आउंदे ने, दूरों दूरों पिंडां दे विचों लोग शरधा भावना दे नाल इत्थे दुੱਧ दा प्रशादे दा लंगर लाउंदे आ। ਉਹਦੇ ਨਾਲ विद्यार्थी जथेबंदी साथे समझदी आ कि जो ਜਿਹੜਾ ਸਾਡਾ ਪਾਤਸ਼ਾਹੀ ਦਾਵਾ ਆ ਸਿੱਖਾਂ ਦਾ, ਉਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ ਜੋ ਸਿੱਖਾਂ ਦੇ ਰਾਜਸੀ ਹਾਲਾਤ ਨੇ। ਸੋ ਅਜਿਹੇ ਇਕੱਠਾਂ ਦੇ ਵਿੱਚ ਸਿੱਖ ਜਿੱਥੇ ਨਤਮਸਤਕ ਹੋਣ ਆਉਂਦੇ ਨੇ ਸ਼ਹੀਦਾਂ ਦੇ ਸਥਾਨ ਦੇ ਉੱਤੇ, ਉਹਦੇ ਨਾਲ ਨਾਲ ਉਹ ਇੱਥੋਂ ਇੱਕ ਮੈਸੇਜ ਵੀ ਲੈ ਕੇ ਜਾਣ ਕਿ ਜੋ ਸਾਡੇ ਮੌਜੂਦਾ ਹਾਲਾਤ ਬਣੇ ਨੇ, ਜੋ ਕ੍ਰਾਈਸਿਸ ਬਣਿਆ ਆ, ਉਹਦੀ ਵਜ੍ਹਾ ਕੀ ਆ, ਕਿ ਉਹਦੇ ਵਿੱਚੋਂ ਅਸੀਂ ਕਿਵੇਂ ਨਿਕਲ ਕੇ ਸਾਹਮਣੇ ਬਾਹਰ ਆ ਸਕਦੇ ਹਾਂ। ਕਿਵੇਂ ਕਿਸੇ ਕੌਮ ਦਾ ਬਹੁ ਗਿਣਤੀ ਵੱਲੋਂ ਜਾਂ ਕਿਸੇ ਸਟੇਟ ਵੱਲੋਂ ਜੈਨੋਸਾਈਡ ਕੀਤਾ ਜਾਂਦਾ ਆ, ਵੀ ਉਹਦੇ ਜੈਨੋਸਾਈਡ ਦੇ ਲੱਛਣ ਕੀ ਆ, ਉਹਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਆ, ਤੇ ਕਿਵੇਂ ਕਮਿਟ ਕੀਤਾ ਜਾਂਦਾ ਆ, ਤੇ ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਿਵੇਂ ਕੀਤੀ ਗਈ, ਕਿ ਜਿਹੜਾ ਸਿੱਖ ਪੰਥ ਆ ਉਹ ਕਿਸੇ ਵੀ ਰਾਜਸ਼ਾਹੀ ਦੇ ਅਧੀਨ ਗੁਲਾਮ ਨਹੀਂ ਰਹਿ ਸਕਦਾ। ਨਾਲ ਤੁਹਾਡੀ ਪੁਸਤਕ ਨਸਲਕੁਸ਼ੀ ਦਾ ਵਰਤਾਰਾ ਜਾਂ ਸਿੱਖ ਨਸਲਕੁਸ਼ੀ, ਤਾਂ ਇਹਨਾਂ ਚੀਜ਼ਾਂ ਨੂੰ ਦੱਸਣ ਦੀ ਜ਼ਰੂਰਤ ਕਿਉਂ ਨਜ਼ਰ ਆਉਂਦੀ? ਇਹਨਾਂ ਦੇ ਜਿੰਮੇ ਪ੍ਰਚਾਰ ਕਰਨ ਦਾ ਡਿਊਟੀ ਆ, ਜ਼ਿੰਮੇਵਾਰੀ ਆ, ਉਹ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਦੇਖਿਆ ਆ ਕਿ ਜਿਹੜਾ ਪੋਲੀਟੀਕਲ ਸੰਦੇਸ਼ ਵੀ ਜਾਣਾ ਚਾਹੀਦਾ ਆ। ਜਿਹੜਾ ਸਿੱਖ ਧਰਮ ਆ, ਜਿੱਥੇ ਉਹ ਧਰਮ ਆ, ਉਹਦੇ ਨਾਲ ਨਾਲ ਸਾਡੇ ਕੋਲ ਮੀਰੀ ਤੇ ਨਾਲ ਪੀਰੀ ਦਾ ਦਾਵਾ ਵੀ ਆ, ਵੀ ਸਾਡੇ ਕੋਲ ਦੁਨੀਆ ਨੂੰ ਦੇਣ ਵਾਸਤੇ ਇੱਕ ਪੋਲੀਟੀਕਲ ਮਾਡਲ ਵੀ ਆ, ਸਾਡੇ ਕੋਲ ਦੁਨੀਆ ਨੂੰ ਦੇਣ ਵਾਸਤੇ ਇੱਕ ਇਕਨੋਮਿਕ ਮਾਡਲ ਵੀ ਆ, ਇੱਕ ਸੋਸ਼ਲ ਮਾਡਲ ਵੀ ਆ। ਸੋ ਉਸ ਸਾਰੇ ਦੇ ਬਾਰੇ ਗੱਲਬਾਤ ਹੋਣੀ ਚਾਹੀਦੀ। ਸੋ ਇੱਕ ਵਿਦਿਆਰਥੀ ਜਥੇਬੰਦੀ ਹੋਣ ਦੇ ਨਾਤੇ, ਯੂਨੀਵਰਸਿਟੀਆਂ ਦੇ ਵਿੱਚ ਵਿਚਰਦੇ ਹੋਣ ਦੇ ਨਾਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਆਪਣੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੈਂਸਿਟਾਈਜ਼ ਕੀਤਾ ਜਾਵੇ। ਦੁਨੀਆ ਦੀ ਸਭ ਤੋਂ ਮੁਕੱਦਸ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਆ, ਔਰ ਜਦੋਂ ਵੀ ਸ਼ਹਾਦਤਾਂ ਦੇ ਦਿਨ ਆਉਂਦੇ ਨੇ ਤਾਂ ਉਹਨਾਂ ਸ਼ਹੀਦੀ ਦਿਹਾੜੇ ਦੇ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਵੱਖ-ਵੱਖ ਸੰਗਤਾਂ ਦੇ ਵੱਲੋਂ, ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਵੱਲੋਂ ਲੰਗਰ ਲਗਾਏ ਜਾਂਦੇ ਨੇ। ਕਿਸੇ ਦੇ ਵੱਲੋਂ ਆਪਣੀ ਵਿੱਤ ਦੇ ਅਨੁਸਾਰ ਦੁੱਧ ਦਾ, ਪ੍ਰਸ਼ਾਦੇ ਦਾ ਜਾਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਜਾਂਦੇ ਨੇ, ਪਰ ਅੱਜ ਇੱਕ ਵੱਖਰੀ ਪ੍ਰਕਾਰ ਦਾ ਲੰਗਰ, ਉਹ ਵਿਚਾਰਾਂ ਦਾ ਲੰਗਰ ਨੌਜਵਾਨ ਵਿਦਿਆਰਥੀਆਂ ਦੇ ਵੱਲੋਂ, ਯਾਨੀ ਕਿ ਸੱਤ ਜਥੇਬੰਦੀ ਦੇ ਵੱਲੋਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ, ਵਿਚਾਰਾਂ ਦਾ ਲੰਗਰ ਲਗਾਇਆ ਗਿਆ, ਜਿੱਥੇ ਲਿਟਰੇਚਰ ਵੰਡਿਆ ਜਾ ਰਿਹਾ ਤੇ ਉੱਥੇ ਨੌਜਵਾਨਾਂ ਦੇ ਨਾਲ ਵਿਚਾਰ ਚਰਚਾਵਾਂ ਵੀ ਕੀਤੀਆਂ ਜਾ ਰਹੀਆਂ ਨੇ। ਆਖਰ ਇਸ ਵਿਚਾਰ ਚਰਚਾ ਨੂੰ ਕਰਨ ਦਾ ਇਹਦਾ ਸਮਾਜ ਦੇ ਲੋਕਾਂ ਨੂੰ ਜਾਂ ਜਿਹੜਾ ਸਿੱਖ ਜਗਤ ਹੈ ਜਾਂ ਜਿਹੜੀ ਸਿੱਖ ਨੌਜਵਾਨੀ ਉਹਨਾਂ ਨੂੰ ਲਾਭ ਕੀ ਹੋਵੇਗਾ, ਤਾਂ ਇੱਥੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਅਤੇ ਜਾਣਕਾਰੀ ਵੀ ਲੈਣ ਦਾ ਯਤਨ ਕਰਾਂਗੇ। ਬਾਈ ਜੁਝਾਰ ਸਿੰਘ ਨੇ ਸਾਡੇ ਨਾਲ। ਜੁਝਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਝਾਰ ਸਿੰਘ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਸਭ ਤੋਂ ਪਾਵਨ ਧਰਤੀ ਮੰਨੀ ਜਾਂਦੀ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੀ, ਤਾਂ ਇਸ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਸੰਗਤਾਂ ਦੇ ਵੱਲੋਂ ਪ੍ਰਸ਼ਾਦੇ ਦਾ, ਦੁੱਧ ਦਾ ਜਾਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਜਾਂਦੇ ਨੇ, ਪਰ ਤੁਹਾਡੇ ਵੱਲੋਂ ਕਿਤਾਬਾਂ ਦਾ ਲਿਟਰੇਚਰ ਸੰਗਤ ਦੇ ਵਿੱਚ ਵੰਡਿਆ ਜਾਣਾ ਕੀ ਸਮਝਦੇ ਹੋ ਜੀ? ਦੇਖੋ, ਇਹ ਜਿਹੜੀ ਸਿੱਖਾਂ ਦਾ ਸਭ ਤੋਂ ਮਰਕਜ਼ ਸਥਾਨ ਹੈ, ਜਿੱਥੇ ਜੋਗੀ ਅੱਲਾ ਯਾਰਖਾਨ ਜੋਗੀ ਇਹ ਕਹਿੰਦਾ ਵੀ ਹਿੰਦੁਸਤਾਨ ਦੇ ਵਿੱਚ ਜੇ ਕੋਈ ਤੀਰਥ ਸਭ ਤੋਂ ਪਵਿੱਤਰ ਆ ਤਾਂ ਉਹ ਆ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਧਰਮ ਦੀ ਖਾਤਰ ਆਪਣੇ ਜਿਹੜੇ ਪੁੱਤਰ ਕੁਰਬਾਨ ਕੀਤੇ ਆ। ਸੋ ਇਹ ਸਭ ਤੋਂ ਪਵਿੱਤਰ ਸਥਾਨ ਆ, ਜਿੱਥੇ ਜੇ ਅਸੀਂ ਕਹਿੰਦੇ ਆ ਵੀ ਸਿੱਖਾਂ ਦੇ, ਜੇ ਸਿੱਖ ਧਰਮ ਦੀ ਨੀਹਾਂ 'ਚ ਜਾਂ ਸਿੱਖ ਰਾਜ ਦੀ ਨੀਹਾਂ 'ਚ ਸਾਹਿਬਜ਼ਾਦੇ ਚਿਣੇ ਗਏ ਨੇ, ਤਾਂ ਇਸ ਸਥਾਨ ਦੇ ਉੱਪਰ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋਣ ਆਉਂਦੇ ਨੇ, ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਲੋਕ ਸ਼ਰਧਾ ਭਾਵਨਾ ਦੇ ਨਾਲ ਇੱਥੇ ਦੁੱਧ ਦਾ, ਪ੍ਰਸ਼ਾਦੇ ਦਾ ਲੰਗਰ ਲਾਉਂਦੇ ਆ। ਉਹਦੇ ਨਾਲ ਨਾਲ ਵਿਦਿਆਰਥੀ ਜਥੇਬੰਦੀ ਸਾਥੇ ਸਮਝਦੀ ਆ ਕਿ ਜੋ ਜਿਹੜਾ ਸਾਡਾ ਪਾਤਸ਼ਾਹੀ ਦਾਵਾ ਆ ਸਿੱਖਾਂ ਦਾ, ਉਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਆ, ਜੋ ਸਿੱਖਾਂ ਦੇ ਰਾਜਸੀ ਹਾਲਾਤ ਨੇ। ਕਿਉਂਕਿ ਸਮਾਂ ਰਿਹਾ ਆ ਕਿ ਜਿੱਥੇ ਜਿੱਥੇ ਵੀ ਧਾਰਮਿਕ ਇਕੱਤਰਤਾ ਹੁੰਦੀ ਸੀ, ਧਾਰਮਿਕ ਇਕੱਠ ਹੁੰਦੇ ਸੀ, ਜੋੜ ਮੇਲੇ ਹੁੰਦੇ ਸੀ, ਉੱਥੇ ਸਿਆਸੀ ਕਾਨਫਰੰਸਾਂ ਵੀ ਉਹਦੇ ਨਾਲ ਨਾਲ ਹੁੰਦੀਆਂ ਸੀ। ਪਰ ਹੁਣ ਪੰਜਾਬ ਦੇ ਵਿੱਚ ਸਿਆਸਤ ਦਾ ਮਿਆਰ ਇੰਨਾ ਜ਼ਿਆਦਾ ਡਿੱਗ ਚੁੱਕਾ ਆ, ਜਿਹੜੀਆਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦਾ ਆਮ ਲੋਕਾਂ ਦੇ ਜੋ ਮਸਲੇ ਨੇ, ਜੋ ਪੰਥ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਨੇ, ਉਹਨਾਂ ਨਾਲ ਕੋਈ ਵਾਹ ਵਾਸਤਾ ਰਿਹਾ ਨਹੀਂ ਉਹਨਾਂ ਦਾ। ਸੋ ਉਹਨਾਂ ਦੀ ਪੋਲੀਟਿਕਸ ਬੜੀ ਇੱਕ ਨੌਨ ਸੀਰੀਅਸ ਕਿਸਮ ਦੀ ਪੋਲੀਟਿਕਸ ਆ। ਸੋ ਅਜਿਹੇ ਇਕੱਠਾਂ ਦੇ ਵਿੱਚ ਸਿੱਖ ਜਿੱਥੇ ਨਤਮਸਤਕ ਹੋਣ ਆਉਂਦੇ ਨੇ ਸ਼ਹੀਦਾਂ ਦੇ ਸਥਾਨ ਦੇ ਉੱਤੇ, ਉਹਦੇ ਨਾਲ ਨਾਲ ਉਹ ਇੱਥੋਂ ਇੱਕ ਮੈਸੇਜ ਵੀ ਲੈ ਕੇ ਜਾਣ ਕਿ ਜੋ ਸਾਡੇ ਮੌਜੂਦਾ ਹਾਲਾਤ ਬਣੇ ਨੇ, ਜੋ ਕ੍ਰਾਈਸਿਸ ਬਣਿਆ ਆ, ਉਹਦੀ ਵਜ੍ਹਾ ਕੀ ਆ, ਕਿ ਉਹਦੇ ਵਿੱਚੋਂ ਅਸੀਂ ਕਿਵੇਂ ਨਿਕਲ ਕੇ ਸਾਹਮਣੇ ਬਾਹਰ ਆ ਸਕਦੇ ਹਾਂ। ਸੋ ਇਸ ਪ੍ਰਦਰਸ਼ਨੀ ਦੇ ਵਿੱਚ ਆਪਾਂ ਜਿਹੜਾ ਸਭ ਤੋਂ ਪਹਿਲਾਂ ਇਹ ਇੱਕ ਬੁਕਲੈਟ ਛਾਪੀ ਹੈ ਸੱਥ ਵੱਲੋਂ, ਦੂਸਰਾ ਐਡੀਸ਼ਨ ਆਇਆ ਦਾ, ਨਸਲਕੁਸ਼ੀ ਦਾ ਵਰਤਾਰਾ ਅਤੇ ਸਿੱਖ ਨਸਲਕੁਸ਼ੀ।
ਕਿ ਜਿਹੜਾ ਜੈਨੋਸਾਈਡ ਦਾ ਫਿਨੋਮੇਨਾ ਆ ਵੀ ਉਹ ਕਿਵੇਂ ਘਟਦਾ ਆ, ਵੀ ਕਿਵੇਂ ਕਿਸੇ ਕੌਮ ਦਾ ਬਹੁ ਗਿਣਤੀ ਵੱਲੋਂ ਜਾਂ ਕਿਸੇ ਸਟੇਟ ਵੱਲੋਂ ਜੈਨੋਸਾਈਡ ਕੀਤਾ ਜਾਂਦਾ ਆ, ਵੀ ਜਦੋਂ ਜੈਨੋਸਾਈਡ ਦੇ ਲੱਛਣ ਕੀ ਆ, ਉਹਦੀਆਂ ਨਿਸ਼ਾਨੀਆਂ ਕੀ ਕੀ ਹੁੰਦੀਆਂ ਆ ਤੇ ਕਿਵੇਂ ਕਮਿਟ ਕੀਤਾ ਜਾਂਦਾ ਆ। ਤੇ ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਿਵੇਂ ਕੀਤੀ ਗਈ, ਕਿਵੇਂ ਉਹ ਪੜਾਅ ਦਰ ਪੜਾਅ ਜਿਹੜੇ 7 ਪੜਾਅ ਨੇ 8 ਪੜਾਅ ਨੇ ਨਸਲਕੁਸ਼ੀ ਦੇ, ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਕਿਤਾਬ 'ਚ ਦੇ ਵਿੱਚ। ਇਸ ਤੋਂ ਇਲਾਵਾ ਜਦੋਂ ਨਵੰਬਰ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਆ ਤਾਂ ਉਹਦੇ ਵਿੱਚ ਜਿਹੜੀਆਂ ਕਰੂਰਤਾ ਭਰੀਆਂ ਘਟਨਾਵਾਂ, ਮੈਂ ਕਹਿੰਦਾ ਕਿ ਆਮ ਮਨੁੱਖ ਘਟਨਾਵਾਂ ਪੜ੍ਹ ਕੇ ਕੰਬ ਜਾਊਗਾ, ਉਹ ਜਿੰਨੀਆਂ ਕੁ ਸਾਨੂੰ ਮਿਲੀਆਂ ਵਿਦ ਰੈਫਰੈਂਸ, ਆਪਾਂ ਉਹਦੇ ਬਕਾਇਦਾ ਰੈਫਰੈਂਸ ਦਿੱਤੇ ਆ ਵੀ ਉਹ ਕਿਹੜੀ ਕਿਹੜੀ ਕਿਤਾਬ 'ਚ ਕਦੋਂ ਕਦੋਂ ਛਪੀਆਂ, ਉਹ ਸ਼ਾਮਲ ਕੀਤੀਆਂ ਗਈਆਂ। ਇਹਦੇ ਨਾਲ ਦਿੱਲੀ ਦੇ ਨਾਲ ਹੋਰ ਸੂਬਿਆਂ ਦੇ ਵਿੱਚ ਜਿੰਨੇ ਗੁਰੂ ਘਰਾਂ ਦੇ ਸਥਾਨ ਹੋ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੋ ਗਏ, ਜਾਂ ਹੋਰ ਸਿੱਖਾਂ ਦਾ ਜਿਹੜਾ ਨੁਕਸਾਨ ਹੋਇਆ ਆ, ਉਹਦੇ ਸੰਖੇਪ ਵੇਰਵੇ ਜਿੰਨੇ ਸਾਨੂੰ ਅਥੈਂਟਿਕ ਸੋਰਸਾਂ ਤੋਂ ਮਿਲੇ ਆ ਉਹ ਸ਼ਾਮਲ ਕੀਤੇ ਆ। ਇਹਦੇ ਨਾਲ ਪਰਮਜੀਤ ਸਿੰਘ ਗਾਜੀ ਦਾ ਇੱਕ ਲੇਖ ਸਿੱਖ ਸਿਆਸਤ ਦੇ ਸੰਪਾਦਕ ਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਪ੍ਰੋਫੈਸਰ ਰਣਬੀਰ ਸਿੰਘ ਹੋਣਾ ਦਾ ਇਹਦੇ ਵਿੱਚ ਆਰਟੀਕਲ ਸ਼ਾਮਲ ਕੀਤਾ ਗਿਆ ਆ। ਇਸ ਤੋਂ ਇਲਾਵਾ ਜੋ ਪੰਥ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਨੇ ਉਹਦੇ ਬਾਰੇ ਜਾਣਕਾਰੀ ਦਿੰਦਾ ਇੱਕ ਪਰਚਾ ਜਿਹੜਾ ਲਿਖਿਆ ਗਿਆ, ਜਿਹੜਾ ਸੰਗਤ ਨੂੰ ਵੰਡਿਆ ਜਾ ਰਿਹਾ। ਇਸ ਤੋਂ ਇਲਾਵਾ ਜਿਹੜੀ ਸਾਹਮਣੇ ਪ੍ਰਦਰਸ਼ਨੀ ਲੱਗੀ ਆ, ਤੁਸੀਂ ਦੇਖ ਸਕਦੇ ਹੋ ਜਿਹੜਾ ਪਾਤਸ਼ਾਹੀ ਦਾਵਾ ਆ ਉਹ ਕਿਵੇਂ ਆ। ਠੀਕ ਹੈ ਕਿ ਸਿੱਖ ਇੱਕ ਧਰਮ ਵਾ, ਇੱਕ ਨਿਰਮਲ ਪੰਥ ਆ, ਇੱਕ ਵਿਲੱਖਣ ਧਰਮ ਆ। ਉਹਦੇ ਨਾਲ ਪਾਤਸ਼ਾਹ ਨੇ ਸਾਨੂੰ ਜਿਹੜਾ ਰਾਜ ਦਾ ਜਿਹੜਾ ਦਾਵਾ ਆ ਉਹ ਵੀ ਦਿੱਤਾ ਆ, ਤੇ ਉਹ ਰਾਜ ਦਾ ਦਾਵਾ ਕਿੰਨਾ ਇਤਿਹਾਸ ਦੇ ਪੜਾਅ ਵਿੱਚੋਂ ਲੰਘ ਕੇ ਸਾਹਮਣੇ ਆਉਂਦਾ ਆ। ਸੋ ਉਹ ਆਪਾਂ ਜਿਹੜਾ ਬਾਬਰ ਨੂੰ ਜਾਬਰ ਕਹਿਣ ਦਾ ਪਹਿਲਾ ਜਿਹੜਾ ਹੀ ਕਹਿ ਸਕਦੇ ਆ ਕਿ ਮੌਜੂਦਾ ਹੁਕਮਰਾਨ ਤੋਂ, ਮੌਜੂਦਾ ਹਕੂਮਤ ਤੋਂ ਬਾਗੀ ਹੋਣ ਦਾ ਸਿੰਬਲ ਸੀ ਜਦੋਂ ਬਾਬਰ ਨੂੰ ਜਾਬਰ ਕਿਹਾ। ਉਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਦੇ ਸਥਾਨ ਤੇ ਜਦੋਂ ਹੁਮਾਯੂੰ ਆਉਂਦਾ ਗੁਰੂ ਅੰਗਦ ਦੇਵ ਜੀ ਦੇ ਦਰਬਾਰ 'ਚ, ਤਾਂ ਉਹ ਆ ਕੇ ਤਲਵਾਰ ਕੱਢਦਾ ਆ ਕਿ ਮੇਰੇ ਆਉਣ ਤੇ ਤੁਸੀਂ ਉੱਠ ਕੇ ਖੜੇ ਕਿਉਂ ਨਹੀਂ ਹੋਏ, ਤਾਂ ਉਹਦੀ ਤਲਵਾਰ ਜਿਹੜੀ ਮਿਆਨ 'ਚ ਹੀ ਅਟਕੀ ਰਹਿ ਜਾਂਦੀ ਹੈ। ਤਾਂ ਪਾਤਸ਼ਾਹ ਨੇ ਉੱਥੇ ਉਹਨੂੰ ਕਿਹਾ ਕਿ ਜਿੱਥੇ ਤਲਵਾਰ ਖਿੱਚਣ ਦੀ ਲੋੜ ਸੀ ਉੱਥੇ ਤੇਰੇ ਕੋਲ ਖਿੱਚੀ ਨਹੀਂ ਗਈ, ਤੇ ਇੱਥੇ ਆ ਕੇ ਸ਼ਾਂਤਮਈ ਤਰੀਕੇ ਨਾਲ ਬੈਠੇ ਜਿਹੜੇ ਪ੍ਰਭੂ ਦੀ ਭਗਤੀ 'ਚ ਲੀਨ ਬੰਦੇ ਉੱਥੇ ਤਲਵਾਰ ਖਿੱਚਦਾ। ਤਾਂ ਉਹ ਦੂਜਾ ਸੰਕੇਤ ਹੀ ਕਿ ਜਿਹੜਾ ਸਿੱਖ ਪੰਥ ਆ ਉਹ ਕਿਸੇ ਵੀ ਰਾਜਸ਼ਾਹੀ ਦੇ ਅਧੀਨ ਗੁਲਾਮ ਨਹੀਂ ਰਹਿ ਸਕਦਾ। ਗੁਰਦਾਰ ਸਿੰਘ ਇਹਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਦੂਲਿਆਂ ਦੀ ਇੱਥੇ ਬਹੁਤ ਵੱਡੀ ਸ਼ਹਾਦਤ ਹੋਈ, ਛੋਟੀਆਂ ਉਮਰਾਂ ਦੇ ਵਿੱਚ ਬਹੁਤ ਵੱਡਾ ਕਾਰਨਾਮਾ ਉਹਨਾਂ ਨੇ ਕਰ ਦਿਖਾਇਆ। ਇੱਥੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਟੇਜ ਤੋਂ ਜਾਂ ਵੱਖ-ਵੱਖ ਦੀਵਾਨ ਹਾਲ ਜਿਹੜੇ ਨੇ ਉਹਨਾਂ ਦੇ ਵਿੱਚੋਂ ਵਿਖਿਆਨ ਕੀਤਾ ਜਾ ਰਿਹਾ ਹੈ। ਤੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤੁਹਾਡੀ ਪੁਸਤਕ ਨਸਲਕੁਸ਼ੀ ਦਾ ਵਰਤਾਰਾ ਜਾਂ ਸਿੱਖ ਨਸਲਕੁਸ਼ੀ, ਤਾਂ ਇਹਨਾਂ ਚੀਜ਼ਾਂ ਨੂੰ ਦੱਸਣ ਦੀ ਜ਼ਰੂਰਤ ਕਿਉਂ ਨਜ਼ਰ ਆਉਂਦੀ ਹੈ? ਦੇਖੋ, ਇਹ ਜਿਹੜਾ ਮੈਂ ਕਹਿੰਦਾ ਕਿ ਸਾਡਾ ਪ੍ਰਚਾਰ ਸੀਗਾ, ਜਿਹੜਾ ਸੰਸਥਾਵਾਂ ਜਿਨ੍ਹਾਂ ਦੇ ਜ਼ਿੰਮੇ ਪ੍ਰਚਾਰ ਕਰਨ ਦਾ ਡਿਊਟੀ ਆ, ਜ਼ਿੰਮੇਵਾਰੀ ਆ, ਉਹ ਕਰ ਰਹੇ ਨੇ। ਪਰ ਕਿਤੇ ਨਾ ਕਿਤੇ ਦੇਖਿਆ ਆ ਕਿ ਜਿਹੜਾ ਪੋਲੀਟੀਕਲ ਸੰਦੇਸ਼ ਵੀ ਜਾਣਾ ਚਾਹੀਦਾ ਆ। ਜਿਹੜਾ ਸਿੱਖ ਧਰਮ ਆ, ਜਿੱਥੇ ਉਹ ਧਰਮ ਆ, ਉਹਦੇ ਨਾਲ ਸਾਡੇ ਕੋਲ ਮੀਰੀ ਤੇ ਨਾਲ ਪੀਰੀ ਦਾ ਦਾਵਾ ਵੀ ਆ। ਸੋ ਪੀਰੀ ਦੀ ਗੱਲ ਹੁੰਦੀ ਆ, ਧਾਰਮਿਕ ਜਿਹੜਾ ਪ੍ਰਚਾਰ ਹੋ ਰਿਹਾ ਆ, ਪਰ ਉਹਦੇ ਨਾਲ ਸਿੱਖੀ ਦੇ ਵਿੱਚ ਪਾਤਸ਼ਾਹੀ ਦਾਅਵੇ ਦੀ ਗੱਲ ਕਿਵੇਂ ਪਈ ਆ ਵੀ ਸਾਡੇ ਕੋਲ ਦੁਨੀਆ ਨੂੰ ਦੇਣ ਵਾਸਤੇ ਇੱਕ ਪੋਲੀਟੀਕਲ ਮਾਡਲ ਵੀ ਆ, ਸਾਡੇ ਕੋਲ ਦੁਨੀਆ ਨੂੰ ਦੇਣ ਵਾਸਤੇ ਇੱਕ ਇਕਨੋਮਿਕ ਮਾਡਲ ਵੀ ਆ, ਇੱਕ ਸੋਸ਼ਲ ਮਾਡਲ ਵੀ ਆ। ਸੋ ਉਸ ਸਾਰੇ ਦੇ ਬਾਰੇ ਗੱਲਬਾਤ ਹੋਣੀ ਚਾਹੀਦੀ। ਸੋ ਇੱਕ ਵਿਦਿਆਰਥੀ ਜਥੇਬੰਦੀ ਹੋਣ ਦੇ ਨਾਤੇ, ਯੂਨੀਵਰਸਿਟੀਆਂ ਦੇ ਵਿੱਚ ਵਿਚਰਦੇ ਹੋਣ ਦੇ ਨਾਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਆਪਣੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੈਂਸਿਟਾਈਜ਼ ਕੀਤਾ ਜਾਵੇ। ਸੋ ਇਸ ਕਰਕੇ ਜਿਹੜਾ ਆ ਇਹ ਪ੍ਰਦਰਸ਼ਨੀ, ਇਹ ਕਿਤਾਬਚਾ ਤੇ ਇਹ ਜਿਹੜਾ ਪੇਪਰ ਪਰਚਾ ਵੰਡਿਆ ਜਾ ਰਿਹਾ। ਆਪਾਂ ਸਟੂਡੈਂਟ ਲਾਈਫ ਦੀ ਗੱਲ ਕਰਦੇ ਹਾਂ ਤਾਂ ਸਟੂਡੈਂਟ ਲਾਈਫ ਦੇ ਵਿੱਚ ਖਾਸ ਕਰ ਹੀਰ ਰਾਂਝੇ ਨੂੰ ਜਾਂ ਜਿਹੜੀ ਕਮਿਊਨਿਸਟ ਵਿਚਾਰਧਾਰਾ ਵਾਲਾ ਲਿਟਰੇਚਰ ਹੈ ਉਹਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਹੈ। ਕੀ ਲੱਗਦਾ ਕਿ ਜਦੋਂ ਇੱਕ ਸਟੂਡੈਂਟ ਇਸ ਤਰੀਕੇ ਦੀ ਵਿਵਾਕ ਹੋ ਕੇ ਗੱਲ ਕਰਦਾ ਤਾਂ ਕਿਤੇ ਨਾ ਕਿਤੇ ਉਹਦੇ ਉੱਪਰ ਇੱਕ ਵੱਖਰੇ ਪ੍ਰਕਾਰ ਦੇ ਟੈਗ ਲੱਗਣੇ ਸ਼ੁਰੂ ਹੋ ਜਾਂਦੇ ਆ? ਹਾਂ ਬਿਲਕੁਲ ਜੀ, ਇਹ ਚੀਜ਼ ਤਾਂ ਰਹੀ ਹੋਈ ਆ। ਫਿਰ ਜਦੋਂ ਤੁਹਾਡਾ ਸਿਲੇਬਸ ਵੀ ਤਾਂ ਉਹਨਾਂ ਦੇ ਅਨੁਕੂਲ ਹੀ ਬਣੂਗਾ ਨਾ ਜਿਨ੍ਹਾਂ ਦਾ ਰਾਜ ਆ। ਤਾਂ ਜਿਹੜੀਆਂ ਗੁਲਾਮ ਕੌਮਾਂ ਆ ਉਹਨਾਂ ਦੇ ਅਨੁਕੂਲ ਸਿਲੇਬਸ ਕਦੇ ਵੀ ਨਹੀਂ ਹੋਊਗਾ। ਉਹ ਉਹਨਾਂ ਦੇ ਬੱਚੇ ਜਿਹੜੇ ਆ, ਉਹਨਾਂ ਦੀਆਂ ਆਉਂਦੀਆਂ ਪੀੜ੍ਹੀਆਂ ਆਪਦਾ ਜੋ ਇੱਕ ਮਾਣਮੱਤਾ ਇਤਿਹਾਸ ਆ, ਜੋ ਮਾਣਮੱਤੀ ਲੈਗੇਸੀ ਰਹੀ ਆ, ਉਹਦੇ ਵੱਲ ਨਾ ਵਧਣ। ਇਸ ਕਰਕੇ ਜਿਹੜਾ ਆ ਇਹ ਕਾਣ ਜਿਹੜੀ ਸਿਲੇਬਸਾਂ ਦੇ ਵਿੱਚ ਹਮੇਸ਼ਾ ਰਹਿੰਦੀ ਆ। ਪਰ ਉਹਨੂੰ ਦੂਰ ਕਿਹਨੇ ਕਰਨਾ ਹੁੰਦਾ? ਉਹਨੂੰ ਦੂਰ ਸਮਾਜ ਦੇ ਚੇਤਨ ਵਰਗ ਨੇ ਕਰਨਾ ਹੁੰਦਾ ਆ, ਜਿਹੜਾ ਆਪਦੇ ਇਤਿਹਾਸ ਨੂੰ ਸਮਝਦਾ ਆ, ਉਹਨਾਂ ਵਿੱਚ ਬੀਤੀਆਂ ਘਟਨਾਵਾਂ ਨੂੰ ਸਮਝਦਾ ਆ, ਉਸ ਇਤਿਹਾਸ ਦੀ ਰੌਸ਼ਨੀ ਦੇ ਵਿੱਚ ਅੱਜ ਵਾਪਰੀਆਂ ਘਟਨਾਵਾਂ ਨੂੰ ਦੇਖਦਾ ਆ। ਸੋ ਉਸ ਵਰਗ ਦਾ ਫਰਜ਼ ਹੁੰਦਾ ਆ ਕਿ ਉਹ ਲੋਕਾਂ ਨੂੰ ਜਿਹੜਾ ਆ ਇਹਦੇ ਬਾਰੇ ਜਾਗਰੂਕ ਕਰੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਜੇ ਅਕੈਡਮਿਕਸ ਦੇ ਵਿੱਚ ਸਾਡੀ ਗੱਲ ਉਵੇਂ ਪੂਰੇ ਰੂਪ ਦੇ ਵਿੱਚ ਨਹੀਂ ਆ ਰਹੀ, ਤੇ ਇੱਕ ਵਿਦਿਆਰਥੀ ਜਥੇਬੰਦੀ ਹੋਣ ਦੇ ਨਾਤੇ, ਅਕੈਡਮਿਕਸ ਨਾਲ ਜੁੜੇ ਹੋਣ ਦੇ ਨਾਤੇ ਇਹ ਸਾਡਾ ਫਰਜ਼ ਆ ਕਿ ਅਸੀਂ ਉਹ ਗੱਲ ਨੂੰ ਸਾਹਮਣੇ ਲਿਆਈਏ। ਕਈ ਅਰਸੇ ਬਤੀਤ ਹੋ ਗਏ ਸ਼ਹੀਦੀ ਦਿਹਾੜਾ ਮਨਾਉਂਦਿਆਂ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਉਂਦਿਆਂ। ਤੁਸੀਂ ਵੀ ਦੇਖਿਆ, ਅਸੀਂ ਵੀ ਨੇੜੇ ਤੋਂ ਦੇਖਦੇ ਰਹੇ ਹਾਂ। ਕੀ ਲੱਗਦਾ ਕਿ ਜਿਹੜਾ ਅੱਜ ਦਾ ਯੂਥ ਹੈ, ਕੀ ਲੱਗਦਾ ਕਿੱਥੇ ਕੁ ਸਟੈਂਡ ਕਰਦਾ ਨਜ਼ਰ ਆਉਂਦਾ? ਪਹਿਲਾਂ ਦੇ ਨਾਲ ਅਵੇਅਰਨੈਸ ਨਜ਼ਰ ਆਉਂਦੀ ਹੈ? ਹਾਂ ਬਿਲਕੁਲ ਜੀ, ਇਹ ਜਿਹੜੀ ਕੁਛ ਕੁ ਆਪਾਂ ਦੇਖਿਆ ਹੋਸ਼ੇ ਪੱਤਰਕਾਰ ਜਿਹੜੇ ਉਹ ਚੱਲਦੇ ਫਿਰਦੇ ਤੇ ਅੱਗੇ ਮਾਈਕ ਕਰਕੇ ਆਹ ਕਦੋਂ ਆਇਆ ਕਦੋਂ ਆਇਆ, ਤਾਂ ਉਹ ਬੜਾ ਇੱਕ ਨਾ ਮੌਜੂ ਜਿਹਾ ਉਡਾਉਂਦੇ ਆ ਵੀ ਜਿਹੜੀ ਸਿੱਖ ਨੌਜਵਾਨੀ ਬੜੀ ਨੌਨ ਸੀਰੀਅਸ ਆ। ਮੈਂ
ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਕਦੇ ਸਮਾਜ ਦੇ ਵਿੱਚ ਪੰਜੇ ਉਂਗਲਾਂ ਕਦੀ ਇੱਕੋ ਜਿਹੀਆਂ ਨਹੀਂ ਹੁੰਦੀਆਂ। ਤਾਂ ਉਹ ਸਾਰਾ ਕੁਝ ਨਾਲ ਨਾਲ ਹੀ ਚੱਲਣਾ ਹੁੰਦਾ। ਇੱਕ ਨੌਨ ਸੀਰੀਅਸ ਵਰਗ ਸਮਾਜ 'ਚ ਹਮੇਸ਼ਾ ਰਿਹਾ, ਉਹਨੇ ਰਹਿਣਾ ਆ, ਪਰ ਉਹਦੇ ਵਿੱਚ ਨੌਜਵਾਨ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਆਪਾਂ ਦੇਖਿਆ ਹੈ ਕਿ ਹੁਣ ਜਿਹੜੇ ਸ਼ਹੀਦੀ ਸਭਾ ਹੁੰਦੀ ਇੱਥੇ ਹੋ ਗਈ, ਚਾਹੇ ਸ਼ਹੀਦੀ ਸਭਾ ਚਮਕੌਰ ਹੋ ਗਈ, ਤਾਂ ਬੜੀ ਭਾਵਨਾ ਦੇ ਨਾਲ, ਬੜੇ ਵੈਰਾਗ ਦੇ ਨਾਲ ਇਹਨਾਂ ਜਿਹੜੇ ਆ ਜੋੜ ਮੇਲਿਆਂ ਦੇ ਵਿੱਚ ਸ਼ਾਮਲ ਹੁੰਦੇ ਆ। ਸੋ ਅਵੇਅਰਨੈਸ ਅੱਗੇ ਨਾਲੋਂ ਜਿਹੜੀ ਆ ਪੋਲੀਟੀਕਲ ਅਵੇਅਰਨੈਸ ਆ ਨੌਜਵਾਨਾਂ ਦੇ ਵਿੱਚ ਵੱਧ ਰਹੀ ਆ। ਮੈਸੇਜ ਕੀ ਹੈ ਜੀ ਤੁਹਾਡੇ ਵੱਲੋਂ? ਸਰ ਨੌਜਵਾਨਾਂ ਨੂੰ ਇਹ ਮੈਸੇਜ ਹੈ ਕਿ ਆਓ ਆਪਾਂ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਨੇ, ਜਿਵੇਂ ਪੰਜਾਬ ਦੇ ਪੌਣ ਪਾਣੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਪੰਜਾਬ ਦੇ ਕੁਦਰਤੀ ਵਸੀਲਿਆਂ ਦੀ ਲੁੱਟਮਾਰ ਕੀਤੀ ਜਾ ਰਹੀ ਆ, ਪੰਜਾਬ ਦਾ ਇੱਕ ਆਪਦਾ ਪੋਲੀਟੀਕਲ ਮਾਡਲ ਕਿਤੇ ਵੇਖਣ ਨੂੰ ਨਹੀਂ ਮਿਲ ਰਿਹਾ, ਪੰਜਾਬ ਦੇ ਮੂਲ ਲੋਕ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਉਹ ਧਰਤੀ ਛੱਡ ਰਹੇ ਆ ਤੇ ਉਹਨੂੰ ਰਿਪਲੇਸ ਬਾਹਰਲੀ ਆਬਾਦੀ ਕਰ ਰਹੀ ਆ। ਸੋ ਬੜੇ ਸਾਡੇ ਸਾਹਮਣੇ ਗੰਭੀਰ ਸਵਾਲ ਖੜੇ ਨੇ। ਉਹ ਧਰਤ ਜਿਹਦੇ ਉੱਪਰ ਸਾਡੇ ਲੋਕਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਆ, ਆਪਾਂ ਉਹਦੇ ਉੱਤੋਂ ਦਾਵਾ ਨਾ ਛੱਡੀਏ, ਆਪਾਂ ਉਸ ਦਾਅਵੇ ਨੂੰ ਹੋਰ ਮਜ਼ਬੂਤ ਕਰੀਏ। ਜੋ ਪਾਤਸ਼ਾਹ ਨੇ ਸਾਨੂੰ ਦਾਵਾ ਦਿੱਤਾ, ਜਿਹੜਾ ਸਿੱਖ ਕਦੇ ਕਹਿੰਦੇ ਰਹੇ ਹਮਰਾਖਤ ਪਾਤਸ਼ਾਹੀ ਦਾਵਾ, ਤਾਂ ਉਹਦੇ ਬਾਰੇ ਗੱਲ ਕਰੀਏ। ਸੋ ਜਦੋਂ ਅਸੀਂ ਵਿਚਾਰ ਕਰਨੀ ਸ਼ੁਰੂ ਕਰਾਂਗੇ, ਸਿਰ ਜੋੜ ਕੇ ਬੈਠਾਂਗੇ, ਤਾਂ ਉੱਥੋਂ ਗੁਰੂ ਮਹਾਰਾਜ ਸਾਨੂੰ ਅਗਲੇ ਰਾਹ ਜਿਹੜੇ ਆ ਉਹ ਜ਼ਰੂਰ ਦੇਣਗੇ। ਵਿਦਿਆਰਥੀ ਜਥੇਬੰਦੀ ਦੇ ਨਾਲ ਸੰਬੰਧਿਤ ਜੁਝਾਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਖਾਸ ਕਰ ਜਿਹੜੇ ਸਿੱਖਾਂ ਦੇ ਮੁੱਦੇ ਨੇ ਔਰ 84 ਤੋਂ ਬਾਅਦ ਜੋ ਕੁਝ ਪੰਜਾਬ ਦੇ ਵਿੱਚ ਇੱਕ ਖਾਸ ਫਿਰਕੇ ਦੇ ਨਾਲ ਵਾਪਰਿਆ ਤੇ ਉਸ ਫਿਰਕੇ ਦੇ ਨਾਲ ਵਾਪਰਨ ਤੋਂ ਬਾਅਦ ਅਜੇ ਤੱਕ ਕਿੰਨਾ ਕੁ ਜਸਟਿਸ ਮਿਲਿਆ ਹੈ ਜਾਂ ਭਵਿੱਖ ਦੇ ਵਿੱਚ ਪੰਜਾਬ ਦੇ ਸਿੱਖਾਂ ਦੇ ਸਾਹਮਣੇ ਜਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਂ ਜਿਹੜੇ ਵਰਲਡ ਦੇ ਸਿੱਖ ਨੇ ਉਹਨਾਂ ਦੇ ਸਾਹਮਣੇ ਕਿਹੜੀਆਂ ਚੁਣੌਤੀਆਂ ਨਜ਼ਰ ਆਉਂਦੀਆਂ ਨੇ ਤੇ ਇਸੇ ਨੂੰ ਲੈ ਕੇ ਜਿਹੜਾ ਬੀਤਿਆ ਹੋਇਆ ਇਤਿਹਾਸ ਹੈ, ਜਿੱਥੇ ਉਹਨਾਂ ਮਹਾਨ ਦੂਲਿਆਂ ਦੀ ਗੱਲ ਕੀਤੀ ਜਾਂਦੀ ਹੈ, ਜਿਹੜਾ ਉਹਨਾਂ ਨੇ ਕਾਰਨਾਮਾ ਕੀਤਾ ਔਰ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਕੌਮ ਦੇ ਨਾਲ ਵਾਪਰਿਆ, ਜਿੱਥੇ ਉਹਦੀ ਗੱਲ ਕੀਤੀ ਜਾਂਦੀ ਹੈ, ਅੱਗੇ ਭਵਿੱਖ ਦੇ ਵਿੱਚ ਕਿਹੜੀਆਂ ਚੁਣੌਤੀਆਂ ਦਰਪੇਸ਼ ਨੇ, ਇਸ ਮਸਲੇ ਨੂੰ ਲੈ ਕੇ ਵੀ ਨੌਜਵਾਨੀ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ ਔਰ ਉਹ ਕਾਰਜ ਕੀਤਾ ਜਾ ਰਿਹਾ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।